ਉੱਥੇ ਫਿਰ ਜਾਂ ਇਕੱਲੇ ਰਹਿੰਦੇ ਸੀ, ਰੋਟੀ ਪਾਣੀ ਦਾ ਕਿੱਦਾਂ ਸਰਦਾ? ਰੋਟੀ ਪਾਣੀ ਆਪ ਬਣਾਉਂਦੇ ਸੀ, ਆਪ ਪਕਾਉਂਦੇ ਹੁੰਦੇ? ਆਪ ਬਣਾਉਂਦੇ। ਤਾਂ ਅਸੀਂ 10 ਮਿੰਟ ਲੇਟ ਹੋ ਗਏ, 5 ਮਿੰਟ, ਬਾਕੀ ਸਾਰਾ ਪਰਿਵਾਰ ਲੰਘਿਆ। ਓਹੋ 5 ਮਿੰਟ ਲੇਟ ਹੋਣ ਦੇ ਨਾਲ ਫਿਰ ਮਾਸੀ ਵਿਚਾਰੀ ਕਾਬੂ ਆ ਗਈ। ਹਾਂ, ਜਦੋਂ ਜਿੱਦਾਂ ਹੁਣ ਆਪਣਾ ਗੇਟ ਆ, ਅਸੀਂ ਬਾਹਰ ਨਿਕਲੇ, ਗੇਟ ਮੇਰੀ ਉਹਦੀ ਉਂਗਲੀ ਫੜੀ ਸੀ ਮਾਸੀ ਦੀ। ਅੱਛਾ। ਉਹਨੇ ਜਦੋਂ ਉਹਦੇ ਮਾਰੀ ਨਾ ਚੱਤਾ ਹੁਣ ਆ ਕੇ ਹੋ ਗਈ ਤੇ ਮੈਂ ਤਾਂ ਛੁੱਟਣੇ ਹੱਥ। ਸੱਜਣੋਂ ਦੇ ਮਿੱਤਰੋ ਬੇਲੀਓ, ਅਸਲਾਮ ਵਾਲੇਕੁਮ, ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਸਾ ਵਿਦ ਰਾਣਾ ਅਹਿਸਾਨ ਖਾਨ। ਅੱਜ ਬੜੇ ਅਰਸੇ ਤੋਂ ਬਾਅਦ ਫਿਰ ਸਾਡੇ ਚਾਚਾ ਜੀ ਛੋਟਾ ਸਿੰਘ, ਛੋਟੇ ਖਾਂ, ਜਿਹੜੇ ਅਸੀਂ 76 ਸਾਲ ਬਾਅਦ ਇੰਡੀਆ ਦੇ ਵਿੱਚੋਂ ਟਰੇਸ ਆਊਟ ਕੀਤੇ ਆ, ਲੱਭੇ ਆ, ਮਿਲ ਗਏ ਸਾਨੂੰ। ਇਹ ਸਾਰੀ ਕਹਾਣੀ ਤੁਸੀਂ ਦੇਖੀ ਆ, ਪਹਿਲੀ ਜਿਹੜੀਆਂ ਮੂਵੀਆਂ ਇਹਨਾਂ ਦੀਆਂ ਅਸੀਂ ਅਪਲੋਡ ਕੀਤੀਆਂ ਉਹਦੇ ਵਿੱਚ ਤੁਸੀਂ ਸਾਰਾ ਸਿਸਟਮ ਦੇਖਿਆ। ਅੱਜ ਫਿਰ ਅਸੀਂ ਇਹਨਾਂ ਦੇ ਨਾਲ ਜੁੜੇ ਹਾਂ ਤੇ ਇਹ ਦੁਬਾਰਾ ਫਿਰ ਇੰਡੀਆ ਚਲੇ ਗਏ ਸੀ। ਉੱਥੇ ਫਿਰ ਕੁਛ ਦੇਰ ਰਹੇ ਆ, ਇਹਨਾਂ ਨੂੰ ਪੁੱਛਾਂਗੇ ਕਿੰਨੀ ਦੇਰ ਰਹੇ ਆ। ਉੱਥੋਂ ਰਹਿ ਕੇ ਫਿਰ ਹੁਣ ਦੁਬਾਰਾ ਫਿਰ ਪਾਕਿਸਤਾਨ ਆ ਗਏ ਆ, ਹੁਣ ਇੱਥੇ ਰਹਿਣਗੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ। ਦੋਨਾਂ ਪਾਸੇ ਦਾ ਸਿਲਸਿਲਾ ਪੁੱਛਦੇ ਆ ਵੀ ਇੱਥੇ ਵਾਲਾ ਕਿੱਦਾਂ ਸਿਲਸਿਲਾ ਚੱਲ ਰਿਹਾ, ਉੱਥੇ ਵਾਲਾ ਕਿੱਦਾਂ ਚੱਲਿਆ ਸੀ, ਉਹ ਤੁਹਾਨੂੰ ਅੱਗੇ ਵੀ ਦੱਸਿਆ ਸੀ। ਹਾਂਜੀ, ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਹੈ ਚਾਚਾ ਜੀ, ਠੀਕ ਹੋ? ਬਹੁਤ ਵਧੀਆ ਜੀ। ਹਾਂਜੀ। ਅੱਛਾ, ਚਲੋ ਹੁਣ ਤੁਸੀਂ ਪਹਿਲਾਂ ਆਏ, ਬਹੁਤ ਖੁਸ਼ੀ ਕੀਤੀ ਲੋਕਾਂ ਨੇ, ਬਹੁਤ ਮਨ ਦੇ ਵਿੱਚ ਉਹਨਾਂ ਦੇ ਖੁਸ਼ੀ ਆਈ ਔਰ ਤੁਹਾਡੇ ਨਾਲ ਪਿਆਰ ਮੁਹੱਬਤ ਕੀਤਾ। ਆ ਕੇ ਫਿਰ ਕੁਛ ਦੇਰ ਤੁਸੀਂ ਰਹੇ, ਹਾਂਜੀ, ਰਹਿ ਕੇ ਤੁਸੀਂ ਫਿਰ ਚਲੇ ਗਏ। ਹਾਂਜੀ। ਫਿਰ ਦੁਬਾਰਾ ਕੀ ਕਰਨ ਗਏ ਸੀ, ਕਿੱਦਾਂ ਵੀ ਕੀ ਮਸਲਾ ਹੋ ਗਿਆ ਸੀ, ਦੁਬਾਰਾ ਕਿਉਂ ਗਏ? ਮਸਲਾ ਤਾਂ ਇਹ ਸੀ, ਮਸਲਾ ਕੋਈ ਵੱਡਾ ਖਾਸ ਹੈ ਨਹੀਂ ਸੀ। ਹਾਂ, ਪਤੋ ਤਾਂ ਥੋੜਾ ਜਿਹਾ ਵੀ ਆ ਹੈ ਸੀ। ਉਧਰ ਅੱਧਾ ਕੋ ਦੇਰ ਲੈਣਾ ਸੀ। ਅੱਛਾ। ਉਹ ਦੇਰ ਲੈ ਕੇ ਆਪਣਾ ਸਾਫ਼ ਕਰਕੇ ਕਲੀਅਰ। ਅੱਛਾ, ਉਹ ਆਈ। ਅੱਛਾ। ਬਾਕੀ ਜਿਹੜੀ ਜਗ੍ਹਾ ਸੀ, ਉਹ ਜਗ੍ਹਾ ਬਾਰੇ ਭਤੀਜੇ ਲੜਦੇ, ਉਹ ਕਹਿੰਦੇ ਮੈਂ ਲੈਣੀ, ਉਹ ਕਹਿੰਦੀ ਮੈਂ ਲੈਣੀ ਕਿਸੇ ਇੱਦਾਂ ਹੀ ਤੱਪੜੇ ਚਾਹੁੰਦੇ ਸੀ। ਅੱਛਾ ਅੱਛਾ, ਠੀਕ ਹੈ। ਉਹ ਫਿਰ ਇੱਕ ਛੋਟਾ ਭਤੀਜੇ ਆਪਾਂ ਨੇ ਉਹਦੇ ਨਾਲ ਕਰਾਤੀ ਸੀ। ਠੀਕ ਹੋ। ਕਿੰਨੇ ਭਤੀਜੇ ਸੀ ਤੁਹਾਡੇ? ਹਾਂ, 4 ਜੀ। 4 ਭਤੀਜੇ। ਇਹ ਜਿਹਦੇ ਨਾਲ ਤੁਹਾਡਾ ਉੱਥੇ ਆਪਣਾ ਮਕਾਨ ਸੀ? ਆਪਣਾ ਹੀ ਆਪਣਾ। ਅੱਛਾ, ਤੁਸੀਂ ਉਹ ਬਣਾਇਆ ਹੈ? ਹਾਂਜੀ। ਜਗ੍ਹਾ ਮੁੱਲ ਲਈ ਸੀ? ਜਗ੍ਹਾ ਹੈਗੀ ਸੀ? ਮੁੱਲ ਲਈ ਸੀ ਜਗ੍ਹਾ। ਤੁਸੀਂ ਮੁੱਲ ਲੈ ਕੇ ਪਹਿਲਾਂ ਕੱਚੇ ਹੁੰਦੇ, ਕੱਚੇ ਮਕਾਨ, ਉਹ ਬਣਿਆ ਬਣਾਇਆ ਲਿਆ ਸੀ ਉਹ ਟਾਈਮ ਵਿੱਚ ਮੈਂ। ਠੀਕ ਹੈ, ਠੀਕ ਹੈ। ਬਣਿਆ ਬਣਾਇਆ ਲੈ ਕੇ ਆਪਣਾ ਬੱਜਾ ਢਾ ਕੇ ਅੰਦਰ ਪੈ ਜਾਂਦੇ ਤੇ। ਅਸੀਂ ਸ਼ਾਦੀ ਸ਼ੁੱਦੀ ਕਰੀ ਦੇ ਤਾਂ ਉੱਥੇ ਹੀ ਕੱਚੇ ਮਕਾਨ 'ਚ। ਠੀਕ ਹੈ। ਫਿਰ ਹੌਲੀ ਹੌਲੀ ਮਿਹਨਤ ਕਰੀ, ਫਿਰ ਪੱਕਾ ਬਣਾਇਆ। ਪੱਕਾ ਬਣਾ ਲਿਆ। ਠੀਕ ਇੱਡੀ ਜਗ੍ਹਾ ਬਾਈ ਦੀ ਜਗ੍ਹਾ ਜਿੱਦਿਆ ਛੋਟਾ ਇੱਡਾ ਬੜਾ ਕਮਰਾ। ਠੀਕ ਹੋ ਗਿਆ। ਇੰਨੀ ਉਹ ਜਗ੍ਹਾ ਸੀਗੀ। ਹਾਂਜੀ। ਉੱਥੇ ਨਾਲ ਫਿਰ ਹੁਣ ਜਦੋਂ ਤੁਸੀਂ ਆਏ ਆ ਉੱਥੋਂ ਛੱਡ ਕੇ ਆਪਣਾ ਉਹ ਪਿੰਡ ਇੰਡੀਆ ਤੋਂ, ਜਾਂ ਆਪਣਾ ਮਕਾਨ ਛੱਡ ਕੇ ਆਏ ਆ, ਉੱਥੇ ਤੁਹਾਡੇ ਨਾਲ ਕੋਈ ਰਹਿੰਦਾ ਸੀ ਜਾਂ ਇਕੱਲੇ ਹੀ ਰਹਿੰਦੇ ਹੁੰਦੇ ਸੀ? ਨਾ, ਰਹਿੰਦੇ ਤਾਂ ਪੜੋਸੀ ਜਿੱਦਾਂ ਆਏ ਆਪਣੇ ਘਰ, ਪੜੋਸੀ ਤਾਂ ਰਹਿੰਦੇ ਘਰ ਦੇ ਵਿੱਚ। ਹਾਂ, ਘਰ। ਤੁਹਾਡੇ ਨਾਲ ਕੌਣ ਰਹਿੰਦਾ ਸੀ? ਨਾ, ਮੇਰਾ ਕੋਈ ਨਹੀਂ, ਮੈਂ ਇਕੱਲੇ ਹੀ ਰਹਿੰਦੀ। ਉਦੋਂ ਪਹਿਲਾਂ ਰਹਿੰਦੇ ਸੀ। ਪਹਿਲਾਂ ਤਾਂ ਸਾਰੇ ਭੈਣ ਭਾਈ ਸਾਰੇ ਇਕੱਠੇ ਰਹਿੰਦੇ। ਉਦੋਂ ਜਾਤੇ ਫਿਰ ਥੋੜੀ ਵਿਗੜੀ ਪੈ ਗਈ ਜੀ, ਜਾਤੇ ਦੂਰ ਹੋ ਗਿਆ, ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਸੀ। ਤੇ ਉੱਥੋਂ ਫਿਰ ਥੋੜਾ ਮਨ ਪਿੱਛੇ ਹਟ ਗਿਆ। ਹਾਂ, ਠੀਕ। ਪਹਿਲਾਂ ਉਹਨਾਂ ਦਾ ਹਟਿਆ, ਮੈਂ ਤਾਂ ਫਿਰ ਬਹੁਤ, ਮੇਰਾ 2-3 ਸਾਲ ਬਾਅਦ ਹਟਾਇਆ। ਹਾਂ। ਤੇ ਉੱਥੇ ਫਿਰ ਜਾਂ ਇਕੱਲੇ ਰਹਿੰਦੇ ਸੀ, ਰੋਟੀ ਪਾਣੀ ਦਾ ਕਿੱਦਾਂ ਸਰਦਾ? ਰੋਟੀ ਪਾਣੀ ਆਪ ਬਣਾਉਂਦੇ ਸੀ। ਆਪ ਪਕਾਉਂਦੇ ਹੁੰਦੇ? ਆਪ ਬਣਾਉਂਦੇ ਸੀ। ਓਏ ਹੋਏ। ਹਾਂਜੀ, ਆਪ ਬਣਾਉਣੀ ਆਪ। ਯਾਨੀ ਤੁਸੀਂ ਕਹਿ ਲਓ ਵੀ ਉੱਥੇ ਤੁਸੀਂ ਅਕਲਾਪੇ ਦਾ ਸ਼ਿਕਾਰ ਸੀ, ਇਕੱਲੇ ਹੀ ਸੀਗੇ। ਹਾਂਜੀ ਹਾਂਜੀ। ਇਕੱਲੇ ਦੀ ਇਕੱਲੀ ਸੋਚ ਹੁੰਦੀ ਬੰਦੇ ਦੀ, ਔਰ ਰਾਤ ਨੂੰ ਜਦੋਂ ਬੰਦਾ ਪੈਂਦਾ ਜਾਂ ਜਾਂਦਾ ਸੋਚਾਂ ਸੋਚਦਾ। ਹਾਂਜੀ। ਸੋਚ ਕਦੀ ਐਸੀ ਆਈ ਸੀ ਵੀ ਅੱਜ ਮੇਰੇ ਬੱਚੇ ਹੁੰਦੇ, ਮੈਂ ਇਕੱਲਾ ਨਾ ਰਹਿੰਦਾ? ਉਹ ਤਾਂ ਹੁੰਦਾ ਹੀ ਹੈ। ਤਾਂ ਮੈਂ ਹੌਲੀ ਹੌਲੀ ਸਿਆਣਿਆਂ ਤੋਂ ਮੈਨੂੰ ਪਤਾ ਲੱਗਿਆ, ਹੌਲੀ ਹੌਲੀ ਫਲਾਣਾ ਪਿੰਡ ਤੈਨੂੰ ਲੈ ਤੇ ਚੱਕ ਕੇ। ਹਾਂਜੀ। ਨੌਤੀ ਆ ਤੀ ਇੱਕ ਆਹ ਚੀਜ਼ ਹੁੰਦੀ, ਤੁਹਾਡੇ ਇੱਕ ਆਹ ਹੁੰਦੀ ਸੀ, ਜਿਹੜੇ ਉਹਨੇ ਦੇਖਿਆ, ਜਿਹੜੇ ਲੈ ਕੇ ਆਏ ਤੇ ਮੈਨੂੰ ਉਹਨਾਂ ਨੇ ਦੱਸਿਆ। ਯਾਨੀ ਤੁਹਾਨੂੰ ਉੱਥੇ ਦੀ ਐਡੀ ਕੋਈ ਸੁਰਤ ਨਹੀਂ? ਨਾ, ਕੋਈ ਸੁਰਤ ਨਹੀਂ। ਤੁਹਾਨੂੰ ਆਪਣੀ ਜਿਹੜੀ ਸਮਾਨ ਹੈ, ਤੁਹਾਨੂੰ ਜਨਮ ਦਿੱਤਾ, ਪੈਦਾ ਕੀਤਾ, ਉਹਦੀ ਸੁਰਤ ਹੈ? ਕੋਈ ਚਿਹਰਾ ਉਹਦਾ ਜਾਂ ਕੋਈ ਬਾਪ? ਸੁਰਤਾ ਸੱਤਾ ਪਹਿਲਾਂ ਹੈ ਹੀ, ਜੇ ਭੁੱਲ ਗਏ ਸੀ ਉਸ ਟਾਈਮ ਦੇ, ਇਹ ਜਿਹਾ ਡਰੇ ਹੈ ਇੱਦਾਂ ਦਾ ਪਿਆ ਸੀ ਉਸ ਟਾਈਮ ਦੇ ਵਿੱਚ। ਬਿਲਕੁਲ। 2 ਮਹੀਨੇ ਤਾਂ ਮੇਰਾ ਬੋਰ ਹੀ ਨਿਕਲਿਆ। ਡਾਕਟਰ ਸਾਹਿਬ ਜਮੇ 2 ਮਹੀਨੇ ਜਮੇ, ਉਹ ਤਾਂ ਕਹਿੰਦੇ ਗੁੱਗਾ ਹੈ। ਅੱਛਾ। ਫਿਰ ਉਹਨੂੰ ਡਾਕਟਰ ਉਹ ਕਹਿੰਦੇ ਨਹੀਂ, ਇਹਨੂੰ ਗੁੱਗਾ ਨਹੀਂ ਹੈਗਾ, ਵੀ ਇਹਦਾ ਡਰ ਬੈਠਾ, ਡਰ ਗਿਆ, ਸਹਿਮ ਗਿਆ ਬੱਚਾ। ਹਾਂਜੀ, ਸਹਿਮ ਜਾਂਦਾ ਬੱਚਾ। ਹਾਂਜੀ ਹਾਂ, ਦਿਲ 'ਚ ਖੌਫ ਪੈਦਾ ਹੋ ਗਿਆ। ਸਾਰਾ ਮੈਂ 5 ਸਾਲ ਦਾ ਤਾਂ ਹੈਗਾ ਸੀ। 5 ਸਾਲ ਦਾ ਬੱਚਾ ਕਿਹੜਾ ਹੁੰਦਾ? 5 ਸਾਲ ਦਾ ਕੀ ਪਤਾ ਹੁੰਦਾ। ਸਾਡੇ ਹੁਕਤਾ ਬੱਚੇ ਤੇਜ਼ ਨੇ। ਇਹ ਜਿਹੜੇ ਸ਼ਹੀਦ ਹੋਏ ਆ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਏ, ਦੇਖੇ ਕੌਣ ਕੌਣ ਹੋਇਆ? ਹਾਂਜੀ ਹਾਂ, ਮਾਸੀ ਜੀ ਸਾਡੀ। ਮਾਸੀ? ਅੱਛਾ। ਹਾਂਜੀ। ਇੱਕ ਮਾਸੀ, ਅਸੀਂ ਪਿੱਛੇ ਰਹਿ ਗਏ, ਮਾਸੀ ਕਹੀਂ ਖੜ ਜਾ, ਉਹਨੇ ਦੇਖਿਆ ਵੀ ਅੱਗ ਲੱਗ ਗਈ,
ਮਕਾਨ ਨੂੰ ਕਰਾਤੀ ਕਿਸੇ ਨੇ ਹੂੰ ਵੀ ਪਰ ਡੰਗਰ ਦੇ 2 ਬਲਦ ਦੀ ਜੋੜੀਆਂ ਤੀਆਂ ਹੂੰ ਉਹਦੇ ਰੱਸੇ ਵੱਡੇ ਫਟਾਫਟ ਮੱਝਾਂ ਤੇ ਇੱਕ ਮੱਝ ਸੋਨੇ ਵਾਲੀ ਤੇ ਇੱਕ ਸੂਪੀ ਸੀ। ਅੱਛਾ ਉਹਨਾਂ ਦੇ ਸਾਰੇ ਰੱਸੇ ਖੋਲ ਕੇ ਨਾ ਤਾਂ ਅਸੀਂ ਬਾਹਰ ਆਏ। ਊਂਠ ਤੇ ਇੱਕ ਹੂੰ ਊਂਠ ਦਾ ਵੀ ਰੱਸਾ ਵੱਢਿਆ ਅੰਦਰ ਅੱਛਾ ਅੱਛਾ ਦਾਤੀ ਨਾਲ ਵੱਢਦੇ ਫਟਾਫਟ। ਉਹ ਤਾਂ ਅਸੀਂ 10 ਮਿੰਟ ਲੇਟ ਹੋ ਗਏ 5 ਮਿੰਟ ਬਾਕੀ ਸਾਰਾ ਪਰਿਵਾਰ ਲੰਘਿਆ। ਓਹੋ 5 ਮਿੰਟ ਲੇਟ ਹੋਣ ਦੇ ਨਾਲ ਫਿਰ ਹਾਂ। ਮਾਸੀ ਵਿਚਾਰੀ ਕਾਬੂ ਆ ਗਈ। ਹਾਂ ਜਦੋਂ ਜਿੱਦਾਂ ਹੁਣ ਆਪਣਾ ਗੇਟ ਅਸੀਂ ਬਾਹਰ ਨਿਕਲੇ ਗੇਟ ਮੇਰੀ ਉਹਦੀ ਉਂਗਲੀ ਫੜੀ ਸੀ ਮਾਸੀ ਦੀ। ਅੱਛਾ ਉਹਨੇ ਜਦ ਉਹਦੇ ਮਾਰੀ ਨਾ ਚੇਤਾ ਹੋਣ ਆ ਕੇ ਹੋ ਗਈ ਤੇ ਮੈਂ ਤਾਂ ਛੁੱਟਣੇ ਹੱਥ। ਮੈਂ ਉਸੇ ਟਾਈਮ ਡਰਦਾ ਮਾਰਿਆ ਅੰਦਰ ਵੜ ਗਿਆ। ਫਿਰ ਨੱਠ ਗਏ ਅੰਦਰ ਨੂੰ ਬਾਹਰ। ਫਿਰ ਅੰਦਰ ਨੂੰ ਮੈਂ ਵਾਪਸ ਅੰਦਰ ਚਲੇ ਗਿਆ। ਆ ਮੇਰੇ ਲੱਤਾਂ ਲੁੱਤਾਂ ਸਭ ਸੇਕ ਲੱਗ ਗਿਆ ਸੀ। ਉਹ ਬੰਦੇ ਦੂਜੇ ਦਿਨ ਅੱਛਾ ਦੂਸਰੇ ਦਿਨ ਆਏ ਉਹ ਦੇਖਣ ਵਾਸਤੇ। ਕਹਿੰਦਾ ਯਾਰ ਇੱਥੋਂ ਸਾਰੀ ਬਾਜ਼ ਹੀ ਆ ਰਹੀ ਆ ਦੇਖੋ ਤਾਂ ਇਹ ਮੂਹਰੇ ਗੇਟ ਤੇ ਮੈਂ ਪਿਛਲੇ ਗੇਟ ਤੋਂ ਮੂਹਰੇ ਗੇਟ ਤੇ ਆ ਬੈਠਾ ਸੀ ਹੌਲੀ ਹੌਲੀ ਠੀਕ ਹੈ ਡਰਦਾ। ਇਹ ਦਰਵਾਜ਼ਾ ਮਾੜਾ ਲੱਗਿਆ ਹੋਇਆ ਸੀ ਤੋਏ ਉਹ ਦੇਖਿਆ ਯਾਰ ਬੰਦਾ ਤੇ ਉਹ ਕਹਿੰਦਾ ਦਰਵਾਜ਼ਾ ਖੋਲ ਕੇ ਦੇਖ ਮੈਨੂੰ ਆਵਾਜ਼ ਆ ਰਿਹਾ ਕੋਈ ਹੈ ਇੱਥੇ ਬੰਦਾ। ਠੀਕ ਹਾਂ ਉਹਦੇ ਮੂੰਹ ਚੋਂ ਪਹਿਲੀ ਆਵਾਜ਼ ਇੱਥੇ ਨਿਕਲੀ ਵੀ ਬੰਦਾ ਹੈਗਾ ਅੰਦਰ ਚਾਹੇ ਜਵਾਕ ਆ ਚਾਹੇ ਸਿਆਣਾ ਬੰਦਾ ਹੈ ਕੋਈ ਨਾ ਕੋਈ ਦੇਖੋ ਉਹਨੂੰ। ਤੇ ਦੇਖਿਆ ਉਹਦਾ ਮੁੰਡਾ ਇੱਕ ਪਹਿਲੇ ਫੌਤ ਹੋ ਗਿਆ ਸੀ। ਇੱਕੋ ਹੀ ਮੁੰਡਾ ਸੀ ਉਹਦੇ 4 ਧੀਆਂ ਤੀਆਂ। ਠੀਕ ਆ ਉਹਨੂੰ ਕਹਿਣ ਲੱਗਿਆ ਤੂੰ ਇਹ ਬੱਚਾ ਪਾਲਣਾ ਤੇਰਾ ਕੱਲ ਫੌਤ ਹੋ ਗਿਆ ਮੁੰਡਾ ਮੈਨੂੰ ਪਾਲਣਾ ਤੇਰੇ 4 ਧੀਆਂ ਨੇ। ਚਲੋ ਤੂੰ ਕਹਿੰਦੇ ਤੇਰਾ ਪੁੱਤ ਬਣ ਜੂ। ਹਾਂ ਜੀ ਪੁੱਤ ਬਣ ਗਿਆ। ਠੀਕ ਆ ਗੱਲ। ਉਹਨੇ ਫਿਰ ਮੈਨੂੰ ਪਾਲਿਆ ਲੈ ਕੇ ਰਿਹਾ ਰੱਖਿਆ। ਉਹਨਾਂ ਦੀ ਤਾਂ ਤੁਹਾਨੂੰ ਸੁਰਤਾ ਉਹ ਮਾਤਾ ਜੀ ਜਿਹੜੀ ਬਾਅਦ ਜਿਨ੍ਹਾਂ ਨੇ ਪਾਲਿਆ ਉਹ ਪਿਤਾ ਜੀ ਤੁਹਾਡੇ ਗੁਲਜ਼ਾਰ ਸਿੰਘ ਸੀਗੇ। ਹਾਂ ਗੁਲਜ਼ਾਰ ਸਿੰਘ ਸੀ। ਹਾਂ ਉਹਦਾ ਨਾਮ ਗੁਲਜ਼ਾਰ ਸਿੰਘ ਸੀ। ਹਾਂ ਜਿਨ੍ਹਾਂ ਨੇ ਲਿਆ ਕੇ ਤੁਹਾਨੂੰ ਪਾਲਿਆ ਉਹ ਤੁਹਾਨੂੰ ਸੁਰਤ ਸੀ। ਠੀਕ ਹੋ ਗਿਆ। ਹਾਂਜੀ ਅੱਛਾ ਉੱਥੇ ਕਦੀ ਤੁਹਾਨੂੰ ਮਹਿਸੂਸ ਹੋਇਆ ਵੀ ਯਾਰ ਮੈਂ ਇਕੱਲਾ ਹੀ ਆ ਵੀ ਇਕੱਲਾ ਹੋਣਾ ਨਹੀਂ ਚਾਹੀਦਾ ਰੁੱਖ ਵੀ ਨਾ ਇਕੱਲਾ ਹੋਵੇ ਸਿਆਣੇ ਪਹਿਲਾਂ ਕੋਈ ਯਾਦ ਨਹੀਂ ਸੀ। ਅੱਛਾ ਇਹ ਤਾਂ ਫਿਰ ਜਾਤੇ ਹੌਲੀ ਹੌਲੀ ਦੂਰ ਜੇ ਲੱਗੇ ਗਏ ਜਾਤੇ ਮਹਿਸੂਸ ਜਿਹਾ ਮਾੜਾ ਖਾਣ ਲੱਗਾ। ਫਿਰ ਮੈਂ ਭੁੱਲ ਗਿਆ ਕੋਈ ਬੁੱਢਾ ਖੁੱਡਾ ਹੈਗਾ ਤੇ ਜਾਨ ਹੈਗੀ ਤੇ ਕੰਮ ਕਰੀ ਜਾਂਦੇ ਆਪਣਾ ਦਿਨੇ ਕੰਮ ਕਰਦਾ ਰਾਤ ਨੂੰ ਆ ਕੇ ਸੌਂ ਜਾਣਾ ਖਾਣਾ ਪੀਣਾ। ਠੀਕ ਹੈ ਜੀ ਕੋਈ ਯਾਦ ਚੇਤੇ ਨਹੀਂ ਕਦੇ ਸੋਫਾਨਾਮੇ ਤੇ ਆਇਆ। ਇਹ ਤਾਂ ਕੁਦਰਤ ਨੇ ਮੇਲ ਕਰਾਉਣੇ ਸੀ। ਹਾਂ ਜੀ ਇਹ ਤਾਂ ਹੁਣ ਜਿੱਦਾਂ ਬਸ ਮੈਂ ਬਿਮਾਰ ਹੋ ਗਿਆ ਸੀ ਬਿਮਾਰ ਹੋਣ ਕਰਕੇ ਤੇ ਮੈਂ ਉਹਨਾਂ ਨੂੰ ਕਿਹਾ ਭਤੀਜੇ ਨੂੰ ਭਾਈ ਮੈਨੂੰ ਡਾਕਟਰ ਤੇ ਲੈ ਚੱਲੋ। ਸਾਡੇ ਗੁਰਦੁਆਰਾ ਰੋਡ ਦੇ ਉੱਪਰ ਉੱਥੇ ਪਿਆ ਲਿਬੜੇ ਪਿੰਡ। ਅੱਛਾ ਉੱਥੇ ਹੋਰ ਵੀ ਬਹਿ ਜਾਂਦੇ ਜਿੰਦੇ ਵਿਹਲੇ ਬੰਦੇ। ਆਹੋ ਬੰਦੇ ਹੁੰਦੀ ਆ ਕੋਈ ਬਣੀ ਹੋਈ ਬਗੀਚੀ ਟਾਈਪ ਬੰਦੇ ਵਿਹਲੇ ਆ ਕੇ ਉੱਥੇ ਬਹਿ ਜਾਂਦੇ ਆ ਕਰ ਲੈਂਦੇ ਸਾਰੇ ਜਿੰਦੇ ਵਿਹਲੇ ਉੱਥੇ। ਅੱਛਾ ਮੈਂ ਪੈ ਗਿਆ ਬੜੀ ਠੰਡ ਤੀ ਥੋੜੀ ਥੋੜੀ। ਅੱਛਾ ਤੇ ਆਹ ਮੈਨੂੰ ਕਹਿੰਦੇ ਮੈਂ ਉੱਥੇ ਰੋ ਗਏ ਮੈਂ ਕੋਈ ਮੋਟਰਸਾਈਕਲ ਵਾਲੇ ਰੁਕੋ ਯਾਰ ਮੇਰੇ ਤੇ ਦਰਦ ਹੁੰਦਾ ਵੀ ਮੈਨੂੰ ਡਾਕਟਰ ਦੇ ਛੱਡ ਕੇ ਆਇਓ। ਠੀਕ ਆ ਉਹ ਕਹਿੰਦੇ ਕੋਈ ਨਹੀਂ ਦੇਖ ਲਿਆ। ਚਲੋ ਮੈਨੂੰ ਮੇਰਾ ਭਤੀਜਾ ਹੀ ਆ ਗਿਆ ਇੱਕ ਉਹਨਾਂ ਨੂੰ ਹਾਕ ਮਾਰੀ ਆਪਣੇ ਤਾਏ ਨੂੰ ਲੈ ਗਿਆ ਡਾਕਟਰ ਦੇ ਬਿਮਾਰ ਆ ਚੱਲ ਜੀ ਉਹਨੇ ਮੈਨੂੰ ਬਿਠਾਇਆ ਮੋਟਰਸਾਈਕਲ ਤੇ ਲੈ ਗਿਆ। ਡਾਕਟਰ ਪਿੰਡੇ ਸੀ ਤੁਹਾਡੇ ਵਾਂਗ ਬਹੁਤ ਉਹਦੇ ਨਾਲ ਬੜੀ ਚੜੀ ਹੋਈ ਆ। ਠੀਕ ਤੇ ਚਲੋ ਉਹਨੇ ਟੀਕਾ ਟੂਕਾ ਲਾਇਆ ਉਹਨੇ ਜਵਾਬ ਦੇ ਦਿੱਤਾ। ਉਹ ਕਹਿੰਦਾ ਵੀ ਇਹ ਤਾਂ ਮੁਸ਼ਕਲ ਲੱਗਦਾ ਤੁਸੀਂ ਇਹਨੂੰ ਉੱਥੇ ਲੈ ਜਾਓ ਚੰਡੀਗੜ੍ਹ। ਚੰਡੀਗੜ੍ਹ ਲੈ ਜਾਓ। ਹਾਂ ਵੀ ਚੰਡੀਗੜ੍ਹ ਲੈ ਜਾਓ ਉੱਥੇ ਵੱਡਾ ਹਸਪਤਾਲ ਹੋਣਾ। ਉੱਥੇ ਵੱਡੇ ਆਏ ਠੀਕ ਪੀਜੀਆਈ ਹੈ ਜਿਵੇਂ ਆਪਣੇ ਇੱਥੇ। ਠੀਕ ਹੈ ਇੱਦਾਂ ਜਿਵੇਂ ਆਪਣੇ ਟੋਬੇ ਦੇ ਵਿੱਚ ਟੋਬੇ ਤੇ। ਹਾਂ ਠੀਕ ਹੈ ਠੀਕ ਤੇ ਕਹਿੰਦਾ ਚਲੋ ਜੀ ਠੀਕ ਆ। ਫਿਰ ਉਹ ਜਿਹੜਾ ਦੂਜਾ ਜਿਹਦੇ ਮੈਂ ਹੁਣ ਨਾਂ ਉੱਥੋਂ ਕਰਾਇਆ ਉਹ ਆ ਗਿਆ। ਉਹ ਕਹਿੰਦਾ ਮੈਂ ਗੱਡੀ ਲੈ ਕੇ ਆਉਣਾ। ਉਹ ਗੱਡੀ ਲੈ ਚੱਲ ਗਿਆ ਕਾਨੂੰ ਕਹਿੰਦਾ ਗੱਡੀ ਲੈ ਕੇ ਚੱਲ ਜਾ। ਫਿਰ ਉਹ ਆਇਆ ਉਹ ਕਹਿੰਦਾ ਤੂੰ ਡਾਕਟਰ ਕੋਈ ਮਾੜੀ ਮੋਟੀ ਨੂੰ ਦਵਾਈ ਤਾਂ ਦੇ ਜੇ ਚੰਡੀਗੜ੍ਹ ਨਹੀਂ ਪਹੁੰਚਦਾ ਖੰਨੇ ਤੱਕ ਕੇ ਪਹੁੰਚ ਜਾਏ। ਖੰਨੇ ਬੜਾ ਹਸਪਤਾਲ ਆਹੋ ਵੀ ਚਲੋ ਉੱਥੇ ਜਾਣ ਤੱਕ ਕੋਈ ਦਵਾਈ ਅਸੀਂ ਦੇ। ਮੈਂ ਵੀ ਕੁਦਰਤੀ ਮੈਂ ਉਹਨੂੰ ਇਸ਼ਾਰਾ ਕਰਿਆ ਮੁੰਡੇ ਨੂੰ ਮੈਂ ਆਪਾਂ ਨੇ ਕੁਛ ਨਹੀਂ ਲੈਣਾ ਤੁਸੀਂ ਮੈਂ ਮੈਨੂੰ ਘਰ ਨੂੰ ਲੈ ਜਾਣਾ ਨਾ। ਫਿਰ ਵੀ ਉਹਨੇ ਕਿਹਾ ਮੁੰਡੇ ਦਵਾਈ ਕਹਿੰਦਾ ਡਾਕਟਰ ਸਾਹਿਬ ਨੂੰ ਦਵਾਈ ਦਿਓ ਤੁਸੀਂ ਠੀਕ ਗੋਲੀ ਦਿਓ ਉੱਥੇ ਤੱਕ ਪਹੁੰਚ ਜਾਏ ਹਸਪਤਾਲ ਤੱਕ। ਠੀਕ ਉਹ ਕਹਿੰਦਾ ਅੱਛਾ ਉਹ ਪਤਾ ਹੀ ਭਾਈ ਉਹਦੇ ਕੀ ਮਿਹਰ ਮੱਥੇ ਪਈ ਪਤਾ ਹੀ ਮਾਲਕ ਨੇ ਸੁਣ ਲਈ। ਹਾਂਜੀ ਉਹਨੇ ਇੱਕ ਗੋਲੀ ਦਿੱਤੀ ਕਹਿੰਦਾ ਇੱਕੋ ਹੀ ਦੇਣੀ ਆ ਦੂਜੀ ਨਹੀਂ ਦੇਣੀ। ਠੀਕ ਆ ਆਹ ਦੇ ਦਿਓ ਇਹਨੂੰ ਹੁਣੇ ਦੇ ਦਿਓ ਜਿਆਦਾ ਠੀਕ ਆ ਜਾਂ ਫਿਰ ਪਾਸ ਆ ਵੀ ਇੰਨਾ ਟਾਈਮ ਹੈਗਾ। ਭਾਈ ਉਹ ਗੋਲੀ ਖਾਧੀ ਡਾਕਟਰ ਸਾਹਿਬ ਮੈਨੂੰ ਮਾੜਾ ਫਿਰ ਉਹ ਕਹਿੰਦੇ ਚੱਕੋ ਇਹਨੂੰ ਹੁਣ ਪਾਓ ਲੈ ਚੱਲੀਏ ਚੰਡੀਗੜ੍ਹ ਨੂੰ। ਮੈਂ ਮੁੰਡੇ ਨੂੰ ਚੰਡੀਗੜ੍ਹ ਨਹੀਂ ਜਾਣਾ ਕਹਿੰਦਾ ਕੀ ਕਰਨਾ ਮੈਂ ਮੈਨੂੰ ਘਰ ਲੈ ਚੱਲ ਮੈਂ ਨਹੀਂ ਚੰਡੀਗੜ੍ਹ ਜਾਣਾ। ਤੇ ਗੱਲ ਕੀ ਵਾ ਗੱਲ ਕੁਛ ਨਹੀਂ ਕਹੇ ਪੈਸੇ ਨਹੀਂ ਮੈਂ ਪੈਸੇ ਹੈਗੇ ਪੈਸੇ ਕੋਈ ਚੱਕਰ ਨਹੀਂ ਪਰ ਮੈਂ ਜਾਣਾ ਨਹੀਂ
ਮੈਨੂੰ ਇੱਥੇ ਠੀਕ ਹੋ ਜਾਣਾ, ਕਹਿੰਦਾ ਤੇਰੇ ਜੋ ਮੈਨੂੰ ਲੱਗ ਗਿਆ। ਗੋਲੀ ਨੇ ਦੱਸ ਦਿੱਤਾ ਠੀਕ ਹਾਂਜੀ। ਹੋ ਜਾਊਗਾ। ਉਹਨੇ ਦਵਾਈ ਵੈਸੇ ਦਿੱਤੀ ਮੁੰਡੇ ਨੇ। ਅੱਛਾ ਇਹ ਦੱਸੋ ਵੀ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਮੈਂ ਇਹਨਾਂ ਦਾ ਬੱਚਾ ਨਹੀਂ ਹੈਗਾ? ਹੁੰਦਾ ਨਾ ਵੀ ਇੱਕ ਉਮਰ ਦੇ ਵਿੱਚ ਆ ਕੇ ਬੰਦਾ, ਪਹਿਲਾਂ ਤਾਂ ਤੁਸੀਂ ਛੋਟੇ ਹੁੰਦੇ ਤੋਂ ਹੁਣ ਤੱਕ ਸਮਝਦੇ ਰਹੇ ਵੀ ਮੈਂ ਇਹਨਾਂ ਦਾ ਹੀ ਬੱਚਾ ਇਹਨਾਂ ਦੇ ਹਾਂ। ਠੀਕ ਹੋ ਗਿਆ ਜੀ। ਕਦੋਂ ਪਤਾ ਲੱਗਿਆ, ਕਦੋਂ ਤੁਹਾਨੂੰ ਜ਼ਿਹਨ ਚ ਆਈ ਗੱਲ, ਕਿਸੇ ਨੇ ਦੱਸੀ ਜਾਂ ਪਾਈ ਵੀ ਮੈਂ ਇਹਨਾਂ ਦਾ ਬੱਚਾ ਨਹੀਂ? ਕਿੰਨੀ ਕੁ ਦੇਰ ਪਹਿਲਾਂ ਪਤਾ ਲੱਗਿਆ? ਮੈਨੂੰ ਤਾਂ ਮੇਰਾ ਖਿਆਲ 2 ਸਾਲ ਪਹਿਲਾਂ ਹੀ ਪਤਾ ਲੱਗਿਆ ਇੱਥੋਂ। ਬੱਲੇ ਬੱਲੇ, ਸਾਰੀ ਉਮਰ ਬੀਤ ਗਈ, 80 ਸਾਲ ਲੰਘ ਗਏ। ਹਾਂਜੀ 82 83 ਸਾਲ ਉਮਰ ਹੈ ਇਹਨਾਂ ਦੀ, 80 ਸਾਲ ਲੰਘੇ, ਪਤਾ ਹੀ ਨਹੀਂ ਲੱਗਿਆ ਵੀ ਮੈਂ ਇਹਨਾਂ ਦਾ ਬੱਚਾ ਨਹੀਂ। ਅੱਛਾ ਫਿਰ ਕਿਵੇਂ ਪਤਾ ਲੱਗਿਆ? ਇਹ ਵੀ ਪਤਾ ਕਿਵੇਂ ਲੱਗਿਆ, ਇਹਨਾਂ ਦੇ ਪਿਓ ਤੇ ਜਿਹੜਾ ਡਾਕਟਰ ਸਾਹਿਬ ਦਾ ਅੱਛਾ ਸੋਮੇ ਦਾ, ਉੱਥੇ ਤੁਹਾਡੇ ਪਿੰਡ ਲਿਬੜੇ? ਹਾਂ ਨਿਬੜੇ। ਹਾਂ ਹਾਂ ਇਹ ਮੈਨੂੰ ਦਾਦੇ ਤੂੰ ਵੀ ਸਾਡਾ ਹੈਗਾ ਬੰਦਾ, ਤੂੰ ਸਾਡੇ ਚਾਰ ਵਾਲਾ। ਅੱਛਾ ਇਧਰੋਂ ਛੱਡ ਦੇ ਉਰੇ ਇਹ ਮੁਸਲਮਾਨ ਸੀਗੇ, ਇਹਨਾਂ ਨੇ ਹਾਂਜੀ, ਕਿਹਾ ਹਾਂ। ਵੀ ਤੂੰ ਪਹਿਲਾਂ ਮੁਸਲਮਾਨ, ਇਹਨਾਂ ਨੂੰ ਪਤਾ ਹੋਣਾ ਨਾ? ਹਾਂ ਇਹਨਾਂ ਨੂੰ ਪਤਾ, ਇਹਨਾਂ ਦੇ ਜਿਹੜਾ ਪਿਓ ਸੀ ਉਹ ਇਹਨਾਂ ਨੂੰ ਦੱਸ ਗਏ ਤੇ ਅੱਛਾ ਵੀ ਇਹ ਬੰਦਾ ਆਪਣਾ, ਇਹਨੂੰ ਹੋ ਸਕਦਾ ਜ਼ੋਰ ਪਾ ਕੇ ਆਪਣੇ ਕੰਨੇ ਖਿੱਚੋ ਇਹਨੂੰ। ਖਿੱਚੋ। ਇਹਨਾਂ ਦਾ ਪਿਓ ਸੀ, ਇਹਨਾਂ ਦਾ ਜਿਹੜਾ ਪਿਓ ਸੀ ਇਹਦੇ ਡਾਕਟਰ ਦੇ ਦਾਦਾ ਦੀ ਜਿਹੜਾ, ਮੈਂ ਉਹਦੇ ਨਾਲ ਖੇਤੀ ਕਰੀ ਆ। ਅੱਛਾ ਖੇਤੀ ਕਰਦੇ ਸੀ ਇਹਨਾਂ ਨੇ ਫਿਰ ਦੱਸਿਆ ਤੁਹਾਨੂੰ? ਹਾਂਜੀ ਦੱਸਿਆ ਉਹਨਾਂ ਨੇ। ਕਿਹਨੇ ਦੱਸਿਆ ਫਿਰ? ਇਹਦੇ ਦਾਦੇ ਨੇ। ਤੁਹਾਨੂੰ ਦੱਸਿਆ ਹਾਂ ਵੀ ਤੂੰ ਇਹਨਾਂ ਦਾ ਬੱਚਾ ਨਹੀਂ? ਹਾਂ ਇਹਨਾਂ ਦਾ ਬੱਚਾ ਜੀ। ਫਿਰ ਮਨ ਚ ਕੀ ਆਈ ਤੁਹਾਡੇ? ਫਿਰ ਮੈਂ ਕਿਹਾ ਚਲੋ ਕੋਈ ਨਹੀਂ, ਮੈਂ ਤਾਂ ਕੋਈ ਉਹ ਕਹਿੰਦਾ ਰਿਹਾ। ਅੱਛਾ ਅੱਛਾ ਮੈਂ ਕਹਿੰਦਾ ਫਿਰ ਜਦੋਂ ਬਿਮਾਰ ਹੋਇਆ ਨਾ, ਫਿਰ ਮੈਨੂੰ ਪਾ ਗਏ ਉੱਥੇ ਬੀਚ। ਮੈਂ ਕਿਹਾ ਬਾਹਰ ਯਾਰ ਧੁੱਪਾਂ ਹੈਗੀ ਬੀਚ ਰਸਤੇ 'ਚ, ਵੀ ਇੱਥੇ ਮੰਜਾ ਡਾ ਲਓ। ਠੀਕ ਆ ਭਾਈ ਮੁੜ ਕੇ ਦਵਾਈਆਂ ਉਹਨੂੰ ਦੇ ਦਿੱਤੀਆਂ, ਜਿਹੜੀਆਂ ਦਵਾਈਆਂ ਮੇਰੇ ਕੋਲ ਰੱਖ ਗਏ। ਫਿਰ ਉੱਤੋਂ ਰਾਤ ਨੂੰ 12-1 ਵੱਜ ਗਏ। ਫਿਰ ਪੜੋਸੀ ਉੱਠੇ, ਯਾਰ ਕਹਿੰਦੇ ਸੰਵੇਦਨਾ ਪਿਆ ਬੰਦਾ, ਦੇਖ ਵੀ ਲਓ ਓਹੋ ਵੀ ਹੈਗਾ ਕਿ ਨਹੀਂ ਹੈਗਾ। ਨਹੀਂ ਹੈਗਾ, ਠੀਕ ਆ ਗੱਲ। ਦੋ ਬੁੜੀਆਂ ਆਈਆਂ, ਉਹਨੇ ਮੈਨੂੰ ਠਾਲਿਆ ਛੋੜਿਆ। ਆਏ ਕਹਿੰਦੇ ਤੁਸੀਂ ਸੰਵੇਦੇ ਪਏ ਹੋ ਭਾਜੀ, ਨਾ ਕੋ ਖਾਧਾ ਨਾ ਪੀਤਾ ਹੈ। ਕਹਿੰਦੇ ਉਹ ਮੈਂ ਕਿਹਾ ਉਹ ਮੈਨੂੰ ਪਾ ਕੇ ਤੇ ਉਹਨੇ ਮੁੜ ਕੇ ਆਏ ਨਹੀਂ। ਅੱਛਾ ਅੱਛਾ ਦਰਵਾਜ਼ਾ ਮੇਰਾ ਔਕਣੇ ਲੱਗਿਆ ਹੋਇਆ। ਉਦੋਂ ਫਿਰ ਮਹਿਸੂਸ ਹੋਇਆ ਤੁਹਾਨੂੰ? ਹਾਂ ਉਦੋਂ ਹੋਇਆ, ਫਿਰ ਪੂਰਾ ਮਾੜਾ ਜਿਹਾ ਫਿਰ ਤਾਂ ਪੂਰਾ ਹੀ ਹੋ ਗਿਆ। ਓਏ ਹੋਏ ਫਿਰ ਦਿਲ ਚ ਆ ਗਈ ਵੀ ਯਾਰ ਜੇ ਮੈਂ ਇਹਨਾਂ ਦਾ ਸਕਾ ਚਾਚਾ ਹੁੰਦਾ, ਹਾਂਜੀ ਹਾਂ, ਤੇ ਅੱਜ ਮੈਨੂੰ ਇੰਜ ਨਾ ਇੰਦੇ ਨਾ ਕਰਦੇ। ਅੱਛਾ ਇਹ ਕੁਦਰਤੀ ਦੂਈ ਸਵੇਰ ਮੈਂ ਜਾਂਦਾ, ਮੈਂ ਯਾਰ ਉਹ ਤਾਂ ਮਿਲਦੇ ਆ ਇਹਦੇ ਪਿਓ ਨੂੰ, ਵੀ ਉਹਦਾ ਨਾਮ ਮਨਜੀਤ ਸੀ ਡਾਕਟਰ ਦੇ ਪਿਓ ਨਾਲ। ਮੈਂ ਯਾਰ ਉਹਨੂੰ ਕੁਦਰਤੀ ਉਹ ਨਹੀਂ ਮਿਲਿਆ, ਇਹੀ ਮਿਲ ਗਿਆ ਮੈਨੂੰ। ਮੈਂ ਇਹਨੂੰ ਕਿਹਾ ਡਾਕਟਰ ਸਾਹਿਬ ਇੱਦਾਂ ਦਾ ਗੱਲ, ਕੋਈ ਦੀ ਗੱਲ। ਮੈਂ ਕਹਿੰਦਾ ਆ ਜਾ ਅੰਦਰ, ਅੰਦਰ ਬਹਿ ਕੇ ਗੱਲ ਕਰਦੇ ਆ ਕਮਰੇ ਜਿੱਥੇ ਦੁਕਾਨ ਤੇ ਬੈਠੇ। ਕਹਾਂ ਦੱਸੋ, ਮੈਂ ਇੱਦਾਂ ਦਾ ਮਸਲਾ ਯਾਰ। ਵੀ ਮੈਨੂੰ ਪੁੱਛਿਆ ਨਹੀਂ ਕਿਸੇ ਨੇ? ਹਾਂ ਵੀ ਮੈਂ ਪਿਆ ਸੀ, ਕਿਸੇ ਨੇ ਵੀ ਨਹੀਂ ਪੁੱਛਿਆ ਨਾ ਇਹ ਦੱਸਿਆ ਵੀ ਦਵਾਈ ਖਾਣੀ ਆ ਕਿੱਦਾਂ ਖਾਣੀ? ਹਾਂ ਸਾਰਾ ਕੁਝ ਦੱਸਿਆ। ਠੀਕ ਆ। ਮੈਂ ਕਿਹਾ ਛੋਟੇ ਇੰਨੇ ਯਾਰ ਬੜੇ ਕੋਟਰੇ ਇੰਨੇ ਰਿਸ਼ਤੇਦਾਰ ਨੇ, ਉੱਥੇ ਪਤਾ ਕਰੋ ਵੀ ਕੋਈ ਘੰਗਰਾੜੇ ਦਾ ਬੰਦਾ ਹੈਗਾ। ਹਾਂ ਬਿਲਕੁਲ ਠੀਕ। ਹਾਂਜੀ ਠੀਕ ਹੋ। ਹਾਂ ਉਹ ਕਹਿੰਦੇ ਇਹ ਕਹਿੰਦਾ ਤੈਨੂੰ ਪੱਕਾ ਪਤਾ ਘੰਗਰਾਲੇ ਪਿੰਡ ਆ? ਮੈਂ ਕਿਹਾ ਮੈਨੂੰ ਪੱਕਾ ਪਤਾ। ਠੀਕ ਮੈਂ ਘੰਗਰਾਲੇ ਪਿੰਡ ਆ। ਕਹਿੰਦਾ ਅੱਛਾ ਚਲੋ। ਇਹਨਾਂ ਨੇ ਪਤਾ ਸਤਾ ਕਰਿਆ, ਹਫ਼ਤੇ ਬਾਅਦ ਫਿਰ ਮੈਂ ਇਹਨੂੰ ਮਿਲਿਆ। ਮੈਂ ਲੱਗਿਆ ਕੋਈ ਪਤਾ? ਇਹ ਕਹਿੰਦਾ ਨਹੀਂ ਯਾਰ ਕੋਈ ਪਤਾ ਨਹੀਂ ਲੱਗਿਆ। ਫਿਰ ਚਲੋ ਮੈਂ 2-4 ਗੱਲਾਂ ਕਰੀਆਂ, ਫਿਰ ਆ ਗਿਆ। ਹਫ਼ਤੇ ਬਾਅਦ ਫਿਰ ਮੈਨੂੰ ਮਿਲ ਗਿਆ ਇਹ। ਉਹ ਮੈਂ ਫਿਰ ਕਿਹਾ ਮੈਂ ਡਾਕਟਰ ਯਾਰ ਇੱਕ ਇੱਦਾਂ ਮੈਂ ਗੱਲਾਂ ਸੁਣੀਆਂ ਨੇ, ਆ ਦੇਖਿਆ ਵੀ ਨੇ, ਦੇਖਿਆ ਵੀ ਹੈ, ਪਰ ਇਹ ਗੱਲਾਂ ਸੱਚੀਆਂ ਨੇ? ਕਹਿੰਦਾ ਹਾਂ। ਕਹਿੰਦਾ ਯਾਰ ਮੈਂ ਨਹੀਂ, ਮੈਂ ਕੋਈ ਵੀਡੀਓ ਵਾਲਾ ਦੇਖ ਫਿਰ। ਯਾਨੀ ਤੁਸੀਂ ਉਹਨੂੰ ਪੁੱਛਿਆ ਵੀ ਇਸ ਤਰ੍ਹਾਂ ਅਗਰ ਆਪਾਂ ਇੰਟਰਵਿਊ ਦਈਏ ਹਾਂ ਤੇ ਉਹ ਗੱਲ ਜਿਹੜੀ ਆ ਉੱਤੇ ਚਲੀ ਜਾਏਗੀ, ਅਪਲੋਡ ਕਰੀਏ? ਹਾਂਜੀ ਹਾਂ ਤੇ ਫਿਰ ਪਤਾ ਲੱਗ ਜਾਊਗਾ। ਫਿਰ ਪਤਾ ਲੱਗ। ਅੱਛਾ ਚਲੋ ਹੋ ਗਿਆ ਸਿਲਸਿਲਾ ਸਾਰਾ, ਦੇਖਿਆ ਤੁਸੀਂ ਆ ਗਏ ਆ। ਹਾਂਜੀ ਹਾਂਜੀ ਇੱਥੇ ਆ ਕੇ ਤੁਹਾਨੂੰ ਆਪਣੇ ਸਕੇ ਭਤੀਜੇ ਮਿਲ ਗਏ। ਬਿਲਕੁਲ। ਇਹ ਹੁਣ ਕਿੱਦਾਂ ਤੁਹਾਡੇ ਨਾਲ ਵਰਤਾਅ ਕਰਦੇ? ਤਾਂ ਬਹੁਤ ਵਧੀਆ ਕਰਦੇ ਪਤਾ, ਜਾਣੀ ਆਪਣੇ ਵਾਲਾ ਕਰਦੇ ਆ? ਹਾਂਜੀ ਆਪਣੇ ਵਾਲਾ ਕਰਦੇ ਆ। ਠੀਕ ਆ, ਜਾਣੀ ਕੋਈ ਨਾ ਕੋਈ ਜਮੇ ਬਿਮਾਰੀ ਠਮਾਰੀ ਚ ਦਵਾਈ ਲੈ ਕੇ ਦਿੰਦੇ? ਮੈਨੂੰ ਪਤਾ ਨਹੀਂ ਲੱਗਦਾ, ਚੱਕ ਕੇ ਲੈ ਜਾਂਦੇ ਨੇ ਹਸਪਤਾਲ। ਹਾਂ ਹੁਣ ਬਿਮਾਰ ਰਿਹਾ। ਹਾਂ ਮੈਨੂੰ ਤਾਂ ਮੈਨੂੰ ਕੋਈ ਕਸ ਆਪੇ ਲੈ ਜਾਣਾ। ਚਾਚਾ ਜੀ ਕਾਫੀ ਬਿਮਾਰ ਰਹੇ ਆ, ਔਰ ਇਹਨਾਂ ਵਾਸਤੇ ਦੁਆ ਵੀ ਕਰੋ, ਮਾਲਕ ਇਹਨਾਂ ਨੂੰ ਜ਼ਿੰਦਗੀ ਦੇਵੇ। ਬਹੁਤ ਸਮਝ ਲਓ ਅਗਲੇ ਘਰੋਂ ਮੁੜਿਆ, ਸਾਨੂੰ ਪਤਾ ਆ ਬਿਮਾਰੀ ਤੋਂ ਬਾਅਦ ਇਹਨਾਂ ਦਾ ਪਹਿਲਾ ਇੰਟਰਵਿਊ ਮੈਂ ਲੈਣ ਲੱਗਾ ਆ, ਤਾਂ ਕਿ ਦੁਬਾਰਾ ਤੁਹਾਡੇ ਨਾਲ ਇਹਨਾਂ ਨੂੰ ਗੱਲ ਕਲਾਮ ਕਰਾਈਏ, ਤੁਹਾਡੇ ਨਾਲ ਮੁਲਾਕਾਤ ਕਰਾਈਏ। ਬਹੁਤ ਜ਼ਿਆਦਾ ਬਿਮਾਰ ਹੈ, ਹਲੇ ਵੀ ਦਵਾਈ ਖਾ ਰਹੇ ਆ। ਤੇ ਇਹ ਫਰਕ ਤਾਂ ਲਾਜ਼ਮੀ ਹੁੰਦਾ ਜੀ ਕਿ ਜਿਹੜਾ ਆਪਣਾ ਖੂਨ ਹੈ ਨਾ, ਉਹਦੀ ਖਿੱਚ ਹੋਰ ਹੁੰਦੀ ਆ, ਬਗਾਨਾ ਬਗਾਨਾ ਹੀ ਹੁੰਦਾ। ਲੇਕਿਨ ਚਲੋ ਉਹਨਾਂ ਦੀ ਵੀ ਮਿਹਰਬਾਨੀ, ਉਹਨਾਂ ਨੇ ਇੰਨਾ ਚਿਹਰੇ ਦਾ ਖਿਆਲ ਕੀਤਾ। ਜੰਮਿਆ ਤਾਂ ਨਹੀਂ, ਪਾਲਿਆ ਉਹਨਾਂ ਨੇ,
ਜੰਮਿਆ ਹੋਰ ਕਿਸੇ ਨੇ ਫਿਰ ਜਿਨ੍ਹਾਂ ਕੋ ਨੇ ਜੰਮਿਆ ਉਹਨਾਂ ਕੋਲ ਆ ਪਹੁੰਚਿਆ। ਸਾਡੇ ਭਰਾ ਸਾਡੇ ਹਾਂਜੀ ਤਾਂ ਹੁਣ ਇਹ ਸਕੇ ਭਤੀਜਿਆਂ ਕੋਲ ਆਏ ਆ, ਇਹ ਹੁਣ ਬੜੇ ਖੁਸ਼ ਆ। ਇੱਥੇ ਦੇ ਪਿੰਡ ਦੇ ਬੰਦੇ ਆ ਕੇ ਮਿਲਦੇ ਮੁਲਦੇ ਆ, ਕੀ ਮਹਿਸੂਸ ਕਰਦੇ ਆ, ਕਿੱਦਾਂ ਮਿਲਦੇ ਆ? ਬਹੁਤ ਵਧੀਆ ਬੰਦੇ ਆ ਕੇ ਮਿਲਦੇ ਨੇ, ਬਾਹਰੋਂ ਵੀ ਜਿਉਂ ਪਤਾ ਲੱਗਦਾ ਵੀ ਫਲਾਣੇ ਸ਼ਹਿਰ ਤੋਂ ਆਇਆ ਠੀਕ, ਫਲਾਣੇ ਜ਼ਿਲ੍ਹੇ ਦਾ, ਫਲਾਣਾ ਪਿੰਡ ਦਾ। ਉੱਥੇ ਦੇ ਬੰਦੇ ਆਲੇ ਦੁਆਲੇ ਸਾਡੇ ਪਿੰਡਾਂ ਦੇ, ਉਹ ਸਾਰੇ ਆ ਕੇ ਮੈਨੂੰ ਮਿਲ ਕੇ ਜਾਂਦੇ ਆ। ਬੜੀ ਖੁਸ਼ੀ ਹੁੰਦੀ ਹੈ, ਬਹੁਤ ਖੁਸ਼ੀ। ਮੈਂ ਕਹਿੰਦਾ ਅੰਤੇ ਨਹੀਂ, ਇੰਨਾ ਪਿਆਰ ਕਰਦੇ ਆ, ਕੋਈ ਅੰਤੇ ਨਹੀਂ ਕਹੇ ਜੀ। ਬਿਲਕੁਲ ਠੀਕ ਹੈ ਜੀ, ਇਹ ਪਿਆਰ ਮੁਹੱਬਤ ਚੱਲਣਾ ਚਾਹੀਦਾ ਇੰਨਾ ਔਰ ਇੱਜ਼ਤ ਹੋਣੀ ਚਾਹੀਦੀ ਆ। ਹੁਣ ਚੁੱਕੇ ਆਪਣਿਆਂ ਦੇ ਵਿੱਚ ਆ ਗਏ ਆ, ਚਲੋ ਚੰਨਾ ਖੈਰ ਮੰਗਣ ਸੋਹਣਿਆ, ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ, ਤੇਰੇ ਪੈਰਾਂ 'ਚ ਅਖੀਰ ਹੋਵੇ ਮੇਰੀ। ਜਾਣੀ ਅਖੀਰ ਇਹਨਾਂ ਦੀ ਆਪਣਿਆਂ ਦੇ ਵਿੱਚ ਆ ਕੇ ਹੁਣ ਹੋ ਗਈ ਆ। ਤੇ ਮਾਲਕ ਨੂੰ ਪਤਾ ਕਿੰਨੀ ਜ਼ਿੰਦਗੀ ਕਿੰਨੀ ਨਹੀਂ। ਅਸੀਂ ਸੋਚਿਆ ਵੀ ਚਲੋ ਇੱਕ ਦਫਾ ਫੇਰ ਚਾਚਾ ਜੀ ਦਾ ਇੰਟਰਵਿਊ ਕਰਕੇ ਤੁਹਾਡੇ ਨਾਲ ਮੁਲਾਕਾਤ ਕਰਾਈਏ। ਮੁਲਾਕਾਤ ਕਿਉਂਕਿ ਬਹੁਤ ਬਿਮਾਰ ਰਹੇ ਆ, ਸਾਨੂੰ ਕੋਈ ਉਮੀਦ ਨਹੀਂ ਸੀ ਵੀ ਬਚਣਗੇ, ਲੇਕਿਨ ਮਾਲਕ ਨੇ ਬਚਾ ਲਿਆ। ਦਵਾਈ ਖਾ ਰਹੇ ਆ ਬਿਮਾਰੀ ਤੋਂ ਬਾਅਦ, ਫਿਰ ਮੈਂ ਕਿਹਾ ਚਲੋ ਤੁਹਾਡੇ ਨਾਲ ਮੁਲਾਕਾਤ ਕਰਾਈਏ। ਬਹੁਤ ਸ਼ੁਕਰੀਆ।